ਦੁਬਾਰਾ ਜੀ ਆਇਆਂ ਨੂੰ। ਜਿੰਨੀ ਭਾਈ, ਅਸੀਂ ਤਾਂ ਤੁਹਾਨੂੰ ਪਿਆਰ ਨਾਲ ਜਿੰਨੀ ਕਹਿੰਦੇ ਆ, ਤੁਹਾਨੂੰ ਪਤਾ ਤੁਹਾਡਾ ਨਿਕਨੇਮ ਜਿੰਨੀ ਹੈ ਜੀ। ਜਿੰਨੀ ਭਾਈ, ਪਾਕਿਸਤਾਨ ਦੀ ਹਾਕੀ ਜਿਹੜੀ ਹੈ ਇਹ ਪਾਕਿਸਤਾਨ ਦੀ ਪਹਿਚਾਨ ਸੀ। ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਮੈਚ ਹੋਣੇ ਤੇ ਸੜਕਾਂ ਤੇ ਰੌਣਕ ਲੱਗ ਜਾਣੀ, ਜਗ੍ਹਾ ਜਗ੍ਹਾ ਤੇ ਟੀਵੀ ਲੱਗੇ ਹੋਣੇ, ਲੋਕਾਂ ਨੇ ਮੈਚ ਵੇਖਣੇ। ਤੇ ਕੀ ਹੋ ਗਿਆ ਸਾਡੀ ਹਾਕੀ ਨੂੰ? ਕੀ ਕੋਈ ਨਜ਼ਰ ਲੱਗ ਗਈ ਹੈ ਸਰ? ਦੇਖੋ, ਮੈਂ ਸਮਝਦਾ ਕਿ ਹਮੇਸ਼ਾ ਚੀਜ਼ਾਂ ਕਿਹੜੀ ਸਰਵਾਈਵ ਕਰਦੀਆਂ ਜੇ ਤੁਸੀਂ ਫਿਊਚਰਿਸਟਿਕ ਅਪਰੋਚ ਦੇ ਨਾਲ ਲੈ ਕੇ ਚੱਲੋ। ਸਾਡੀ ਪਾਕਿਸਤਾਨ ਹਾਕੀ ਟੌਪ 'ਤੇ ਸੀ, ਜਿੱਤ ਰਹੀ ਸੀ, ਤੇ ਉਸ ਦੌਰ ਦੇ ਅਹੁਦੇਦਾਰਾਂ ਨੇ ਫਿਊਚਰ ਦਾ ਕੋਈ ਪਲਾਨ ਨਹੀਂ ਕੀਤਾ। ਉਹ ਅਸੀਂ ਜਿੱਤ ਦੇ ਨਸ਼ੇ 'ਚ ਰਹੇ ਹਾਂ ਕਿ ਇਹ ਬਾਅਦ ਜਿੱਤ ਰਹੇ, ਜਿੱਦੇ ਜਾਵਾਂਗੇ, ਤੇ ਪੋਸੀਬਲ ਨਹੀਂ ਹੈ ਕਿ ਜਦੋਂ ਤੁਸੀਂ ਜਿੱਤ ਰਹੇ ਹੁੰਦੇ ਹੋ ਤਾਂ ਬਾਕੀ ਜਿਹੜੀ ਕੌਮਾਂ ਹੁੰਦੀਆਂ, ਮੁਲਕ ਹੁੰਦੇ ਨੇ, ਉਹ ਪਲਾਨ ਕਰ ਰਹੇ ਹੁੰਦੇ। ਠੀਕ ਹੈ, ਅਸੀਂ ਨਹੀਂ ਪਲਾਨ ਕੀਤਾ। ਅਸੀਂ ਕੋਈ ਅਕੈਡਮੀ ਨਹੀਂ ਬਣਾਈ, ਅਸੀਂ ਕੋਈ ਸਕੂਲ ਦੀ ਹਾਕੀ ਜਾਂ ਅਕੈਡਮੀਆਂ ਨੂੰ ਮੁਸਤਹਕਮ ਨਹੀਂ ਕੀਤਾ, ਫਿਰ ਕਲੱਬਸ ਨੂੰ ਅਸੀਂ ਜਿਹੜਾ ਨਾ ਉਹ ਸਟਰੋਂਗ ਨਹੀਂ ਕੀਤਾ, ਨਾ ਹੀ ਅਸੀਂ ਜਿਹੜੀ ਕਲਾਈਮੇਟ ਦੀ ਵਜ੍ਹਾ ਨਾਲ ਯੂਰਪ ਨੇ ਐਸਟ੍ਰੋਟਰਫ ਇੰਟਰੋਡਿਊਸ ਕਰਵਾਤੀ 1976 ਜੀ। ਅਸੀਂ ਕੋਈ ਹੋਰ 'ਤੇ ਫੋਕਸ ਨਹੀਂ ਕੀਤਾ। ਠੀਕ ਹੈ, ਉਹ ਮਤਲਬ ਇਜ਼ ਮੋਸਟ ਐਕਸਪੈਂਸਿਵ ਪਿਚ। ਜੀ ਹਾਂ, ਮਹਿੰਗੀ ਤਰੀਨ ਪਿਚ ਹੈ ਜੀ। ਕਿੰਨੇ ਸਾਲ ਕਪਲ ਆਫ ਡੈਕੇਡ ਸਾਡੇ ਕੋਲ ਇੱਕ ਪਿਚ ਰਹੀ ਹੈ। ਇੱਕ ਪਿਚ ਰਹੀ ਹੈ। ਯੂ ਕੈਨੋਟ ਸਰਵਾਈਵ ਐਟ ਦ ਟੌਪ ਲੈਵਲ। ਇੱਕ ਪਿਚ ਦੇ ਨਾਲ ਕਿੰਨੇ ਬੱਚੇ ਖੇਲ ਰਹੇ। ਠੀਕ ਹੈ, ਇਹ ਦੈਟ ਇਜ਼ ਅ ਰੀਅਲ, ਮੈਂ ਸਮਝਦਾ ਕਿ ਇੱਕ ਜਿਹੜਾ ਸਾਡੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਹਾਕੀ ਨੂੰ ਕੰਟੀਨਿਊ ਨਹੀਂ ਕਰ ਸਕੇ। ਠੀਕ ਹੈ, ਕਿਸੇ ਅਕੈਡਮੀਆਂ ਨੇ ਉਸ ਦੌਰ ਦੇ ਵਿੱਚ ਐਸਟ੍ਰੋਟਰਫ ਆਪਣੇ ਸਕੂਲ ਯੂਨੀਵਰਸਿਟੀ ਕਾਲਜ ਲਗਵਾਈ ਨਹੀਂ। ਉਹਨਾਂ ਨੇ ਕਿਹਾ ਕਿ ਜੀ ਹਾਕੀ ਮਹਿੰਗੀ ਹੈ, ਐਸਟ੍ਰੋਟਰਫ ਮਹਿੰਗੀ ਹੈ, ਬੂਟ ਮਹਿੰਗੇ ਨੇ, ਤੇ ਅਸੀਂ ਤੇ ਸਾਡੇ ਕੋਲ ਤਾਂ ਜਿਹੜਾ ਬਜਟ ਹੈ ਉਹ 20 ਗੇਮਾਂ ਦਾ ਬਜਟ ਜਿਹੜਾ ਉਹ ਕੱਲੀ ਹਾਕੀ ਖਾ ਜਾਏਗੀ। ਉਹ ਸਕੂਲ ਕਾਲਜ ਨੇ ਹਾਕੀ ਨੂੰ ਡਿਲੀਟ ਕਰਤਾ। ਜੇ ਕਲੱਬ ਹਾਕੀ, ਹੁਣ ਤੁਸੀਂ ਦੇਖੋ ਨਾ, ਅੱਜ ਇੱਕ ਅੱਛੀ ਹਾਕੀ ਜਿਹੜੀ ਉਹ 10,000 ਤੋਂ ਲੈ ਕੇ ਤੇ 30,000 25,000 ਤੱਕ। ਜੀ ਹਾਂ, 30,000 ਤੱਕ। ਹੁਣ ਇੱਕ ਸ਼ੂਜ਼ ਜਿਹੜਾ ਹੈ ਉਹ 15,000 ਤੋਂ ਸ਼ੁਰੂ ਹੋ ਕੇ 60,000। ਜੀ ਹਾਂ, ਜੀ ਹਾਂ। ਠੀਕ ਹੈ, ਇੱਕ ਗਰੀਬ ਤੁਹਾਡੇ ਇੱਥੇ ਜਿਹੜੀ 90% ਪਾਪੂਲੇਸ਼ਨ ਹੈ ਜਿਨ੍ਹਾਂ ਦੇ ਬਾਪ 2 ਲੱਖ ਵੀ ਕਮਾਉਂਦੇ ਨੇ, ਉਹ ਹਾਕੀ ਦੇ ਖੇਲ ਹੀ ਨਹੀਂ ਸਕਦੇ। ਠੀਕ ਹੈ ਨਾ, ਤੇ ਲਿਹਾਜ਼ਾ ਇਹਦੇ ਉੱਤੇ ਕਿਸੇ ਨੇ ਵੀ ਆ ਕੇ ਕੋਈ ਜੁਨੇਦ ਸਾਹਿਬ, ਸਾਡੇ ਖਿਲਾੜੀ ਜਿਹੜੇ ਸਨ, ਤੁਸੀਂ ਆਸਟ੍ਰੋਟਰਫ ਦਾ ਜ਼ਿਕਰ ਕੀਤਾ, ਸਾਡੇ ਖਿਲਾੜੀਆਂ ਦੀ ਤੇ ਪਹਿਚਾਨ ਸੀ ਕਿ ਅਸੀਂ ਉਹ ਗਰਾਸ ਵਾਲੀ ਜ਼ਮੀਨ 'ਤੇ ਖੇਲਣਾ, ਤੇ ਅਸੀਂ ਹਾਕੀ ਦੇ ਨਾਲੋਂ ਬਾਲ ਜਿਹੜਾ ਸੀ ਉਹ ਲੱਦਾ ਨਹੀਂ ਸੀ ਹੁੰਦਾ। ਇਹ ਸਾਡੀ ਸਪੈਸ਼ਲਾਈਜੇਸ਼ਨ ਹੁੰਦੀ ਸੀ। ਤੇ ਉਸ ਦੇ ਬਾਵਜੂਦ ਸਾਡੇ ਕੋਲ ਇੰਨਾ ਮਤਲਬ ਸਾਡੇ ਕੋਲ ਉਹ ਅਸੀਂ ਕਹਿ ਸਕਦੇ ਹਾਂ ਇਹ ਇੱਕ ਆਰਟ ਸੀ ਨਾ ਜੀ, ਇਹ ਵੀ। ਤੇ ਇੰਨਾ ਹੁਨਰ ਹੋਣ ਦੇ ਬਾਵਜੂਦ ਅਸੀਂ ਉਹਨਾਂ ਗਰਾਊਂਡਾਂ ਦੇ ਉੱਤੇ ਦੁਨੀਆ ਦੀਆਂ ਮਾਇਆਨਾਜ਼ ਟੀਮਾਂ ਨੂੰ ਸ਼ਿਕਸਤ ਦਿੱਤੀ, ਤੇ ਫਿਰ ਅਸੀਂ ਅੱਜ ਕਿੱਥੇ ਆ ਕੇ ਖੜੇ ਹੋ ਗਏ ਹਾਂ। ਦੇਖੋ ਅਚਲ ਭਾਈ, ਟੂ ਕੱਟ ਇਟ ਸ਼ਾਰਟ, ਮੈਂ ਸਮਝਦਾ ਕਿ ਜਦੋਂ ਅਸੀਂ ਜਿੱਤ ਦੇ ਨਸ਼ੇ ਸੀ ਅਸੀਂ ਫਿਊਚਰ ਪਲਾਨ ਹੀ ਨਹੀਂ ਕੀਤਾ। ਅਸੀਂ 10 ਸਾਲ ਮਾਰ ਖਾਂਦੇ ਰਹੇ। ਅਸੀਂ ਬਿਲਕੁਲ, ਸਾਡੀ ਜਿਹੜੀ ਹੈ ਨਾ ਡਿਟਰੇਸ਼ਨ ਉਹ ਬੜੀ ਸਲੋ ਹੈ। ਅਸੀਂ ਫਾਸਟ ਥੱਲੇ ਨਹੀਂ ਆਏ ਹਾਂ। ਅਸੀਂ ਪਹਿਲੇ ਤੋਂ ਦੂਸਰੇ, ਤੀਸਰੇ, ਚੌਥੇ ਇਸ ਤਰ੍ਹਾਂ ਆਏ ਹਾਂ। ਯਾਨੀ ਕਿ ਪਹਿਲੇ ਤੋਂ 10ਵੇਂ ਤੇ ਨਹੀਂ ਆਏ, ਲੇਕਿਨ ਫਿਰ ਵੀ ਉਹ ਸਮਟਾਈਮ ਸਿਆਸਤ ਆੜੇ ਆ ਗਈ, ਕਿਸੇ ਜਗ੍ਹਾ ਕੋਈ ਟੈਕਨੋਕ੍ਰੇਟ ਆੜੇ ਆ ਗਿਆ। ਠੀਕ ਹੈ, ਲੇਕਿਨ ਕਿਸੇ ਨੇ ਵੀ ਫਿਊਚਰ ਪਲਾਨ ਹੀ ਨਹੀਂ ਕੀਤਾ। ਅੱਛਾ, ਉਹਦੇ ਬਾਅਦ ਇੱਕ ਵਕਤ ਆਉਂਦਾ ਹੈ, ਮੈਂ ਸਮਝਦਾ ਕ੍ਰੈਡਿਟ ਹੀ ਮੈਂ ਨੂਨ ਲੀਗ ਨੂੰ ਦੇਵਾਂਗਾ। ਕਿਉਂ ਦੇਵਾਂਗਾ ਕਿ ਹਨੀਫ ਅਬਾਸੀ ਸਾਹਿਬ ਨੇ ਆ ਕੇ 2010 ਤੋਂ ਬਾਅਦ ਉਹਨਾਂ ਨਾਲ ਜੋ ਚੀਜ਼ਾਂ ਸ਼ੇਅਰ ਹੋਈਆਂ, ਐਡਰੈਸ ਹੋਈਆਂ ਕਿ ਐਸਟ੍ਰੋਟਰਫ ਹੀ ਨਹੀਂ ਹੈ, ਲਗਵਾਓ। ਲਿਆਦਾ ਫਿਰ ਐਸਟ੍ਰੋਟਰਫ ਲਗਵਾਉਣੀ ਸ਼ੁਰੂ ਹੋ ਗਈਆਂ। ਉਹਨਾਂ ਨੇ ਤਕਰੀਬਨ ਪੂਰੇ ਪੰਜਾਬ ਵਿੱਚ 10 ਐਸਟ੍ਰੋਟਰਫ ਲਗਵਾਈਆਂ। ਅੱਛਾ, 10 ਐਸਟ੍ਰੋਟਰਫ ਸਿਰਫ ਪੰਜਾਬ ਦੇ ਵਿੱਚ? ਹਾਂਜੀ, ਉਸ ਦੌਰ ਹੁਣ ਤੇ ਜ਼ਿਆਦਾ ਹੋ ਗਈਆਂ ਹੋਈਆਂ। ਅੱਛਾ, ਉਹਨਾਂ ਨੇ ਲਗਵਾਈਆਂ। ਜਦ ਫਿਰ ਤੁਹਾਨੂੰ ਪਤਾ ਹੈ ਹਕੂਮਤ ਚੇਂਜ ਹੁੰਦੀ ਹੈ, ਪੋਲੀਟੀਕਲ ਸਿਨੈਰੀਓ ਚੇਂਜ ਹੁੰਦਾ ਹੈ, ਤੇ ਉਹ ਐਸਟ੍ਰੋਟਰਫ ਫਿਰ ਵੀਰਾਨ ਹੋ ਗਈਆਂ। ਉਹਨਾਂ ਦੇ ਕੋਈ ਖੇਲਣ ਵਾਲਾ ਬੱਚਾ ਹੀ ਨਹੀਂ ਸੀ। ਇੱਕ ਪਲਾਨ ਸੀ ਕਿ ਕੋਚਿਸ ਹੋਣਗੇ, ਪਲੇਅਰਸ ਹੋਣਗੇ, ਅਕੈਡਮੀਜ਼ ਬਣਨਗੀਆਂ, ਔਰ ਉਹਦੇ ਬਾਅਦ ਉੱਥੋਂ ਤੁਹਾਨੂੰ ਟੈਲੈਂਟ ਮਿਲੇਗਾ। ਉਹ ਵੀ ਕੰਟੀਨਿਊ ਨਹੀਂ ਰਿਹਾ। ਠੀਕ ਹੈ ਜੀ, ਤੇ ਹਾਕੀ ਮੈਂ ਸਮਝਦਾ ਕਿ ਰਾਈਟ ਨਾਓ ਇਸ ਵਕਤ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਮਯੂਦੀਨ ਵਾਨੀ, ਹੀ ਇਜ਼ ਸੈਕਟਰੀ IPC। ਜੀ ਹਾਂ, ਜੀ। ਐਂਡ ਬਿਊਰੋਕਰੇਟ ਨੇ, ਔਰ ਚੀਜ਼ਾਂ ਨੂੰ ਕਾਫੀ ਸਮਝ ਕੇ ਆਏ ਨੇ, ਔਰ ਫੋਕਸ ਅੱਛਾ ਹੈ। ਅਗਰ ਐਗਜ਼ੀਕਿਊਸ਼ਨ 'ਚ ਕਾਮਯਾਬ ਹੁੰਦੇ ਨੇ ਤੇ ਔਨ ਮੈਰਿਟ ਹਾਕੀ ਕਮ ਬੈਕ ਕਰ ਸਕਦੀ ਹੈ। ਬਿਲਕੁਲ ਸਹੀ ਹੈ। ਇਹ ਪਿਛਲੇ ਦਿਨਾਂ 'ਚ ਜਿਹੜਾ ਵਾਕਿਆ ਹੋਇਆ, ਸਾਡੀ ਟੀਮ ਗਈ ਔਰ ਉੱਥੇ ਜਾ ਕੇ
ਪਤਾ ਚੱਲਿਆ ਕਿ ਜੀ ਉਹਨਾਂ ਦੀ ਰਿਹਾਇਸ਼ ਦਾ ਬੰਦੋਬਸਤ ਨਹੀਂ ਹੈ, ਉਹਨਾਂ ਦੇ ਖਾਣੇ ਦਾ ਬੰਦੋਬਸਤ ਨਹੀਂ ਹੈ। ਇਹ ਕੀ ਸਰ, ਇਹ ਕੀ ਵਾਕਿਆ ਹੋਇਆ ਸੀ? ਅੱਛਾ ਭਾਈ, ਤੁਸੀਂ ਮਤਲਬ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਦੇਖੋ ਹਰ ਚੀਜ਼ ਅਵੇਲੇਬਲ ਸੀ, ਸਿਰਫ ਉਹਦੀ ਕਨੈਕਟੀਵਿਟੀ ਜਿਹੜੀ ਸੀ ਨਾ ਉਹ ਡਿਲੇ ਸੀ ਕਿ ਹੋਟਲ ਬੁਕਿੰਗ ਪੈਸਾ ਤੁਹਾਡੇ ਕੋਲ ਹੈ, ਤੁਹਾਨੂੰ ਗਵਰਨਮੈਂਟ ਨੇ ਦੇ ਦਿੱਤਾ ਹੋਇਆ। ਅੱਛਾ, ਉਹਦੀ ਬੁਕਿੰਗ ਟਾਈਮਲੀ ਨਾ ਕਰਨ ਦੇ ਨਾਲ ਉਹ ਜੋ ਮੇਰੇ ਕੋਲ ਸਟੋਰੀ ਆਉਂਦੀ ਹੈ ਉਹ ਤੁਹਾਡਾ ਹੋਟਲ ਦੀ ਬੁਕਿੰਗ ਕੈਂਸਲ ਹੋ ਗਈ। ਉਹ ਕਦੇ ਤੌਰ ਤੇ ਇਸ ਤਰ੍ਹਾਂ ਨਹੀਂ ਹੈ ਕਿ ਜੀ ਪੈਸੇ ਨਹੀਂ ਸੀ, ਹਰ ਚੀਜ਼ ਅਵੇਲੇਬਲ ਸੀ। ਔਰ ਅਗਰ ਮੈਂ ਸਮਝਣਾ ਕਿ ਇਹਨੂੰ ਇਨ ਐਡਵਾਂਸ ਕਰ ਲਿਆ ਜਾਵੇ ਤਾਂ ਤੁਹਾਨੂੰ ਇਹੋ ਜਿਹੀ ਚੀਜ਼ਾਂ ਫੇਸ ਨਹੀਂ ਕਰਨੀ ਪੈਂਦੀਆਂ। ਬਲਕਿ ਦੈਟ ਵਾਜ਼ ਅ ਬਿਗ ਲਰਨਿੰਗ ਕਿ ਐਟ ਇੰਟਰਨੈਸ਼ਨਲ ਲੈਵਲ ਤੇ ਕਦੇ ਵੀ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਸ਼ੋ ਨਹੀਂ ਕਰਨੀ ਚਾਹੀਦੀ ਕਿ ਜੀ ਅਸੀਂ ਕਰ ਲਵਾਂਗੇ। ਮੈਂ ਸਮਝਦਾ ਇਟ ਸ਼ੁੱਡ ਬੀ ਅ ਟੌਪ ਮੋਸਟ ਪ੍ਰਾਇਰਟੀ ਕਿ ਤੁਹਾਡੇ ਜਿੰਨੇ ਵੀ ਚੀਜ਼ਾਂ ਰਿਲੇਟਡ ਹੈ ਟੂ ਪਰਫਾਰਮ, ਠੀਕ ਹੈ, ਉਹਦੇ ਵਿੱਚ ਕਿਸੇ ਕਿਸਮ ਦਾ ਵੀ ਮੈਂ ਸਮਝਦਾ ਕਿ ਕੋਈ ਗੈਪ ਨਹੀਂ ਹੋਣਾ ਚਾਹੀਦਾ। ਸੋ ਇਟਸ ਅ ਬਿਗ ਲਰਨਿੰਗ ਫॉर एवरीवन। ਦੈਟ ਇਜ਼ ਪਾਰਟ ਆਫ ਇਹ ਚੀਜ਼ਾਂ ਹੁੰਦੀਆਂ, ਹਿਊਮਨ ਐਰਰ ਹੈ ਨਹੀਂ, ਅਸੀਂ ਸਾਰੇ ਫਰਿਸ਼ਤੇ ਨਹੀਂ ਹਾਂ, ਸਹੀ ਕਿਸੇ ਕੋਲੋਂ ਵੀ ਗਲਤੀ ਹੋ ਸਕਦੀ, ਬਟ ਇਟ ਸ਼ੁੱਡ ਨਾਟ ਬੀ ਰਿਪੀਟ। ਜਿਨੀ ਭਾਈ ਇਹ ਦੱਸੋ ਕਿ ਮਤਲਬ ਇਹ ਹੁਣ ਕਿਸ ਤਰ੍ਹਾਂ ਟਰੈਕ ਤੇ ਆ ਸਕਦੀਆਂ ਨੇ ਚੀਜ਼ਾਂ? ਮਤਲਬ ਤੁਹਾਡਾ ਕਹਿਣਾ ਹੈ ਕਿ ਕਲੱਬ ਦੀ ਜਿਹੜੀ ਹਾਕੀ ਹੈ ਉਹ ਬਿਲਕੁਲ ਇਸ ਵੇਲੇ ਤੇ ਨਾ ਹੋਣ ਦੇ ਬਰਾਬਰ ਹੈ, ਜਿਹੜੇ ਤਲੀਮੀ ਅਦਾਰਿਆਂ ਦੀ ਹਾਕੀ ਹੈ ਉਹ ਵੀ ਨਾ ਹੋਣ ਦੇ ਬਰਾਬਰ ਹੈ। ਔਰ ਕਿਆ ਹਾਕੀ ਦੀ ਰਿਵਾਈਵਲ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ? ਦੇਖੋ, ਮੇਰੇ ਖਿਆਲ ਨਾਲ ਅਗਰ ਤੁਸੀਂ ਜੋ ਪਾਕਿਸਤਾਨ ਦਾ ਇੱਕ ਗਲੋਰੀਅਸ ਪਾਸਟ ਹੈ ਨਾ, ਅਗਰ ਅਸੀਂ ਸਿਰਫ ਸਟੱਡੀ ਕਰ ਲਈਏ ਨਾ ਤੇ ਉਸ ਕੋਲ ਕਲੱਬ ਹਾਕੀ ਟੌਪ ਤੇ ਸੀ, ਅੱਛਾ ਡਿਪਾਰਟਮੈਂਟਲ ਹਾਕੀ ਟੌਪ ਤੇ ਸੀ, ਉਹਨਾਂ ਦੇ ਵੱਲੋਂ PIA, ਕਸਟਮਸ, ਪੁਲਿਸ, ਵਾਪਡਾ, ਰੇਲਵੇਜ਼, ਸਾਰੇ ਬੈਂਕਸ, ਸਾਰਿਆਂ ਦੀ ਟੀਮ ਸੀ, ਠੀਕ ਹੈ। ਔਰ ਬਾਅਦ ਤੁਸੀਂ ਆ ਜਾਓ ਕਿ ਐਕੈਡਮੀਆ ਫਾਲ ਸੀ ਪੂਰਾ, ਸਕੂਲਾਂ 'ਚ, ਕਾਲਜ, ਯੂਨੀਵਰਸਿਟੀ 'ਚ ਹਾਕੀ ਹੁੰਦੀ ਸੀ, ਠੀਕ ਹੈ ਜੀ। ਅੱਛਾ, ਹੁਣ ਇੱਕ ਟਨਲ ਬਣੀ ਹੋਈ ਸੀ, ਚੇਨ ਬਣੀ ਹੋਈ ਸੀ ਕਿ ਜੇ ਬੱਚਾ ਸਕੂਲ ਹਾਕੀ ਖੇਲ ਰਿਹਾ ਉਹਨੂੰ ਕਾਲਜ 'ਚ ਐਡਮਿਸ਼ਨ ਮਿਲ ਰਿਹਾ। ਤੁਹਾਡਾ ਆਲਮੋਸਟ 10% ਕੋਟਾ ਸੀ ਪੂਰੀ ਸਪੋਰਟਸ ਦਾ, ਠੀਕ, ਅੱਜ ਕੋਟਾ ਨਹੀਂ ਹੈ, ਅੱਜ ਡਿਪਾਰਟਮੈਂਟ ਨਹੀਂ ਹੈ, ਠੀਕ ਹੈ। ਅੱਛਾ, ਹੁਣ ਅਗਰ ਸਭ ਤੋਂ ਪਹਿਲੇ ਅਸੀਂ ਬਾਲ ਕਰੀਏ, ਇਹ ਜਿਹੜੇ ਸਾਡੇ ਟਨਲ ਸੀ ਫਰੋਮ ਗ੍ਰਾਸ ਰੂਟ ਲੈਵਲ ਟੂ ਟੌਪ ਲੈਵਲ, ਇਹ ਜਿਹੜਾ ਟੈਲੈਂਟ ਨੂੰ ਆਇਡੈਂਟੀਫਾਈ ਕਰਕੇ ਕੈਂਪੇਨ ਲਿਆਂਦਾ ਸੀ, ਉਹ ਦੁਬਾਰਾ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ। ਉਹਦੇ ਬਾਅਦ ਮੈਂ ਸਮਝਦਾ ਕਿ ਜਿਸ ਤਰ੍ਹਾਂ PSL ਹੋ ਰਹੀ ਹੈ, ਇਸ ਤਰ੍ਹਾਂ ਦੀ ਫੌਰੀ ਤੌਰ ਤੇ ਇੱਕ ਲੀਗ ਹੋਣੀ ਚਾਹੀਦੀ ਵਿਦਿਨ 1 ਈਅਰ। ਉਹ ਸਾਡੀ ਜਿਹੜੀ ਮੌਜੂਦਾ ਫੈਡਰੇਸ਼ਨ ਹੈ ਇਸ ਵਕਤ ਇਹਨਾਂ ਦਾ ਫੋਕਸ ਹੈ ਐਵਰਾ ਕਿ ਜਦੋਂ ਤੁਸੀਂ ਲਾਈਕ PSL ਦੇਖੋ ਨਾ, ਇੱਕ ਬ੍ਰਾਂਡ ਬਣ ਗਿਆ ਪਾਕਿਸਤਾਨ ਦਾ, ਪੂਰੀ ਦੁਨੀਆ ਹੁੰਦੀ। ਹਾਂਜੀ, ਬਿਲਕੁਲ। ਸਿਮਿਲਰਲੀ ਹਾਕੀ ਇਜ਼ ਅ ਨੈਸ਼ਨਲ ਸਪੋਰਟ ਔਰ ਇਹਦੇ ਵਿੱਚ ਲੀਗ ਹੋਣਾ ਇਜ਼ ਅ ਕੰਪਲਸਰੀ ਥਿੰਗ। ਜਦੋਂ ਲੀਗ ਹੋ ਜਾਏਗੀ ਨਾ ਤੇ ਫਿਰ ਤੁਹਾਨੂੰ ਨਾ ਡਿਪਾਰਟਮੈਂਟ, ਨਾ ਸਕੂਲ, ਨਾ ਕਾਲਜ ਜ਼ਰੂਰਤ ਨਹੀਂ ਪਏਗੀ। ਫਿਰ ਤੁਹਾਨੂੰ ਲਾਈਕ ਤੁਹਾਡੇ ਕੋਲ 6-7 ਟੀਮਾਂ ਨੇ, ਤੁਹਾਡੇ ਕੋਲ 200 ਤੋਂ 250 ਬੱਚਾ ਕੁਆਲਿਟੀ ਵਾਲਾ ਹਰ ਟਾਈਮ ਅਵੇਲੇਬਲ ਰਹੇਗਾ ਔਰ ਤੁਹਾਡੀ ਟੀਮ ਦੇ ਵਿਦਿਨ ਦਾ ਟੀਮ ਇਜ਼ ਅ ਕੰਪੀਟੀਸ਼ਨ ਡਿਵੈਲਪ ਹੋ ਜਾਏਗਾ ਔਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਨਾ ਸ਼ੁਰੂ। ਦੈਟ ਇਜ਼ ਦੀ ਸ਼ਾਰਟੈਸਟ ਵੇ। ਇਮੀਡੀਏਟ ਅਗਰ ਤੁਸੀਂ ਕੁਝ ਕਰੋ ਤਾਂ ਲੀਗ ਦੇ ਥਰੂ ਤੁਸੀਂ ਆਪਣਾ ਟਾਰਗੇਟ ਅਚੀਵ ਕਰ ਸਕਦੇ ਹੋ। ਉਹ ਜਿਹੜਾ ਤੁਹਾਡਾ ਲੌਂਗ ਟਰਮ ਪਲਾਨ ਹੈ ਉਹ ਹੈਗਾ ਕਿ ਤੁਸੀਂ ਅੰਡਰ 14 ਤੋਂ ਸਟਾਰਟ ਕਰ ਦਿਓ। ਵਨ ਇਜ਼ ਸ਼ਾਰਟ ਟਰਮ, ਵਨ ਇਜ਼ ਲੌਂਗ ਟਰਮ। ਲੌਂਗ ਟਰਮ ਜਿਹੜਾ ਪਿਛਲਾ ਮਾਡਲ ਸੀ ਉਹ ਇੰਪਲੀਮੈਂਟ ਕਰੋ ਐਂਡ ਦੈਨ ਤੁਹਾਡੇ ਜਿਹੜੇ ਟੀਅਰਸ ਨੇ 14 ਈਅਰਸ, 16, 18, 20 ਈਅਰਸ ਐਂਡ ਡਿਵੈਲਪਮੈਂਟ ਸਕੁਆਡ ਐਂਡ ਨੈਸ਼ਨਲ ਸਕੁਆਡ, ਤੁਹਾਡੇ 6 ਟੀਮਾਂ ਜਿਹੜੀਆਂ ਨਾ ਲਾਈਨ 'ਚ ਹੋਣੀ ਚਾਹੀਦੀਆਂ, ਠੀਕ ਹੈ, ਅਗਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਫਾਈਟ ਕਰਨੀ ਹੈ। ਅਗਰ ਅਸੀਂ ਇਹ ਚੀਜ਼ ਕਰਨ 'ਚ ਕਾਮਯਾਬ ਹੋ ਜਾਂਦੇ ਵਿਦ ਇਨ ਨੈਕਸਟ ਕਪਲ ਆਫ ਈਅਰਸ ਤਾਂ ਤੁਸੀਂ ਦੇਖਣਾ ਕਿ 2029 ਦਾ ਜਿਹੜਾ ਜੂਨੀਅਰ ਵਰਲਡ ਕੱਪ ਹੈ ਨਾ, ਪਾਕਿਸਤਾਨ ਉਹ ਮੈਡਲ ਜਿੱਤੇਗਾ ਐਂਡ ਦੈਟ ਇਜ਼ ਦਾ ਕਮਬੈਕ। ਨਾਜ਼ਰੀਨ, ਵੇਲਾ ਹੋਇਆ ਇੱਕ ਮੁਕਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ।